बैक टू न्यूज़ TV 84। जिस तरह ब्रेक तो पहला ਅਸੀਂ ਇੰਟਰੋਡਕਸ਼ਨ ਵਿੱਚ ਮੈਂਸ਼ਨ ਕੀਤਾ ਸੀ ਕਿ ਕਿਵੇਂ ਭਾਰਤ ਦੀ ਸਰਕਾਰ ਨੇ ਜੂਨ 84 ਦੇ ਪਹਿਲੇ ਹਫਤੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਮਾਸੂਮ ਬੱਚੇ ਬੱਚੀਆਂ, ਬਜ਼ੁਰਗਾਂ, ਸਿੰਘਾਂ ਸਿੰਘਣੀਆਂ ਸ਼ਹੀਦ ਕੀਤਾ। 31 ਸਾਲ ਬਾਅਦ ਵੀ ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ ਤੇ ਨਹੀਂ ਪਰ ਸਾਨੂੰ ਆਪਣੇ ਵਜੂਦ ਤੇ ਡਿੱਗਦੇ ਮਹਿਸੂਸ ਹੁੰਦੇ ਹਨ। 31 ਸਾਲ ਬਾਅਦ ਵੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ ਕਰਵਾਉਂਦੇ ਹਾਂ, ਸੈਮੀਨਾਰਸ ਕਰਵਾਉਂਦੇ ਹਾਂ, ਕੈਂਡਲਲਾਈਟ ਵਿਜੂਅਲਸ ਕਰਦੇ ਹਾਂ, ਪੀਸਫੁਲ ਪ੍ਰੋਟੈਸਟ ਕਰਦੇ ਹਾਂ ਤਾਂ ਕਿ ਸਾਡੀ ਆਉਣ ਵਾਲੀ ਤੇ ਹੁਣ ਦੀ ਜਨਰੇਸ਼ਨ ਨੂੰ ਇਸ ਘੱਲੂਘਾਰੇ ਸੰਬੰਧੀ ਜਾਣਕਾਰੀ ਹੋਵੇ। ਸਿੱਖ ਕੌਮ ਇਸ ਨੂੰ ਘੱਲੂਘਾਰਾ ਦਿਵਸ ਵਜੋਂ ਮਨਾ ਰਹੀ ਹੈ, ਪਰ ਸ਼ਾਕਿੰਗ ਨਿਊਜ਼ ਇਜ਼ ਕਿ ਕਿਵੇਂ ਕਈ ਥਾਵਾਂ ਤੇ ਘੱਲੂਘਾਰੇ ਦੇ ਪਹਿਲੇ ਹਫਤੇ ਬਹੁਤ ਸਾਰੇ ਨੱਚਣ ਗਾਣ ਅਤੇ ਜਸ਼ਨ ਮਨਾਉਣ ਵਾਲੇ ਪ੍ਰੋਗਰਾਮਸ ਉਲੀਕੇ ਗਏ ਹਨ। ਈਵਨ ਵੈਨਕੂਵਰ ਕੈਨੇਡਾ ਵਿੱਚ ਵੀ ਇੰਟਰਨੈਸ਼ਨਲ ਭੰਗੜਾ ਸੈਲੀਬ੍ਰੇਸ਼ਨ ਆਰਗੇਨਾਈਜ਼ ਕੀਤਾ ਗਿਆ ਹੈ। ਵਿਊਅਰਸ ਇਹ ਭੰਗੜਾ ਪਾ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ ਅਤੇ ਇਹਨਾਂ ਲੋਕਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਵੇ, ਅੱਜ ਅਸੀਂ ਇਸ ਸੰਬੰਧੀ ਬ੍ਰੇਕ ਤੋਂ ਬਾਅਦ ਗੱਲਬਾਤ ਕਰ ਰਹੇ ਹਾਂ ਬੀਬੀ ਤਜਿੰਦਰ ਕੌਰ ਜੀ ਨਾਲ, ਮੀਡੀਆ ਪਰਸਨੈਲਿਟੀ ਫਰਮ ਕੈਨੇਡਾ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੇ TV 84 ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਵੀ ਨਿੱਘੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇਸ ਸੈਲੀਬ੍ਰੇਸ਼ਨ ਬਾਰੇ ਅਸੀਂ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ, ਪਰ ਜਿਸ ਤਰ੍ਹਾਂ ਇਹ ਘੱਲੂਘਾਰੇ ਦਾ ਪਹਿਲਾ ਹਫਤਾ ਹੈ, ਜੂਨ 84 ਦਾ ਪਹਿਲਾ ਹਫਤਾ ਹੈ, ਇਸ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਤੁਸੀਂ ਭੈਣ ਜੀ ਆਲਰੇਡੀ ਬਹੁਤ ਵਧੀਆ ਸ਼ਬਦਾਂ ਦੇ ਵਿੱਚ ਦੱਸਤਾ। ਜੂਨ ਦਾ ਮਹੀਨਾ ਸ਼ੁਰੂ ਹੁੰਦਾ ਹੀ ਹੈ ਤਾਂ ਜਿਨ੍ਹਾਂ ਨੂੰ ਮੇਰੇ ਖਿਆਲ ਨਾਲ ਸਾਰੀ ਸਿੱਖ ਕੌਮ ਨੂੰ ਉਸ ਵੇਲੇ ਯਾਦ ਤਾਂ ਸਾਨੂੰ ਸਾਰੇ ਸਾਲ ਹੀ ਰਹਿੰਦੀ ਹੈ ਉਹਨਾਂ ਸ਼ਹੀਦਾਂ ਦੀ, ਤੇ ਜਿਹੜੇ ਵਿਕਟਿਮਸ ਉਸ ਵੇਲੇ ਪਹੁੰਚੇ, ਗਿਣੀ ਮਿੱਥੀ ਹੋਈ ਇੱਕ ਸਾਜ਼ਿਸ਼ ਦੀ ਤਹਿਤ ਔਰ ਜਿਹੜੇ ਇਰਾਦਿਆਂ ਦੇ ਨਾਲ ਅਕਾਲ ਤਖਤ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਹਨੂੰ ਸਾਰੀ ਸਿੱਖ ਕੌਮ ਕਦੇ ਭੁੱਲ ਨਹੀਂ ਸਕਦੀ। ਮਗਰ ਉਹ ਜ਼ਖਮ ਜਿਹੜੇ ਹਨ ਫਿਰ ਉਹ ਉਗੜ ਜਾਂਦੇ ਹਨ ਜਦੋਂ ਜੂਨ ਦਾ ਮਹੀਨਾ ਆਉਂਦਾ, ਸਾਹ ਔਖੇ ਹੋ ਜਾਂਦੇ ਆ ਸਾਰਿਆਂ ਨੂੰ। ਫਿਰ ਏਦਾਂ ਲੱਗਦਾ ਕਿ ਉਹ ਜਿਹੜਾ ਜ਼ਖਮ ਕਦੀ ਭਰਿਆ ਹੀ ਨਹੀਂ, ਹਾਂਜੀ, ਉਹ ਨਸੂਰ ਜਿੱਦਾਂ ਬਣ ਕੇ ਉਹ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਉਹ ਫੇਰ ਉਗੜ ਜਾਂਦਾ ਜਿਸ ਵੇਲੇ ਜੂਨ ਦਾ ਮਹੀਨਾ ਸ਼ੁਰੂ ਹੁੰਦਾ। ਜੂਨ 6, 1984 ਇੱਕ ਬਹੁਤ ਵੱਡੀ ਹਿਸਟੋਰੀਕਲ ਡੇਟ ਹੈਗੀ ਆ ਸਿੱਖ ਹਿਸਟਰੀ ਦੇ ਵਿੱਚ ਤੇ ਪੰਜਾਬ ਦੀ ਹਿਸਟਰੀ ਦੇ ਵਿੱਚ ਵੀ। ਤੇ 1 ਤੋਂ ਲੈ ਕੇ ਤਕਰੀਬਨ 10 ਜੂਨ ਤੱਕ ਜਿਹੜੀ ਹਰ ਵੇਲੇ ਹਰ ਥਾਂ ਕਿਸੇ ਵੀ ਦੁਨੀਆ ਦੇ ਵਿੱਚ ਕਿਤੇ ਵੀ ਸਿੱਖ ਬੈਠਾ ਉਹਨੂੰ ਇਹਨਾਂ 10 ਦਿਨਾਂ ਦੇ ਵਿੱਚ ਜਿੱਦਾਂ ਅਸੀਂ ਕੱਢਦੇ ਹਾਂ ਸਾਰੇ ਜੂਨ ਦਾ ਮਹੀਨਾ ਹੀ, ਮਗਰ ਇਹ 10 ਦਿਨ ਬਹੁਤ ਔਖੇ ਹੁੰਦੇ ਹਨ। ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਹਰ ਸਾਹ ਦੇ ਨਾਲ ਤੇ ਉਹਨਾਂ ਨੂੰ ਸਲੂਟ ਕਰਦੇ ਹਾਂ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਜੀ ਬਿਲਕੁਲ, ਜੀ ਬਿਲਕੁਲ। ਤੇ ਭੈਣ ਜੀ ਤੁਸੀਂ ਗੱਲ ਕੀਤੀ ਕਿ 1 ਜੂਨ ਤੋਂ ਲੈ ਕੇ 10 ਜੂਨ ਤੱਕ ਇਹ ਕੱਢਣਾ ਟਾਈਮ ਬਹੁਤ ਮੁਸ਼ਕਿਲ ਹੁੰਦਾ ਕਿ ਕਿਸ ਤਰ੍ਹਾਂ ਜੂਨ ਦੇ ਪਹਿਲੇ ਹਫਤੇ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੂੰ, ਬੱਚੇ ਬੱਚੀਆਂ ਨੂੰ ਭਾਰਤ ਦੀ ਸਰਕਾਰ ਨੇ ਕਿਸ ਤਰ੍ਹਾਂ ਮਾਰਿਆ ਸੀਗਾ। ਪਰ ਜਿਸ ਤਰ੍ਹਾਂ ਇਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਫਿਰ ਵੀ ਬਾਹਰ ਦੇ ਦੇਸ਼ਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਲੋਕ ਕਾਫੀ ਸੈਲੀਬ੍ਰੇਸ਼ਨ ਵਾਲੇ ਪ੍ਰੋਗਰਾਮਸ ਕਰਦੇ ਨੇ। ਈਵਨ ਜਿਸ ਤਰ੍ਹਾਂ ਤੁਹਾਡੇ ਇੱਥੇ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਵੀ ਬਹੁਤ ਸਾਰੇ ਭੰਗੜਾ ਦੇ ਸੈਲੀਬ੍ਰੇਸ਼ਨ ਪ੍ਰੋਗਰਾਮਸ ਹੋ ਰਹੇ ਨੇ। ਅਸੀਂ ਚਾਹਾਂਗੇ ਸਾਨੂੰ ਸਾਡੇ ਦਰਸ਼ਕਾਂ ਨੂੰ ਤੁਸੀਂ ਉਸ ਬਾਰੇ ਦੱਸੋ ਅਤੇ ਤੁਸੀਂ ਇਸ ਬਾਰੇ ਕੀ ਕਰ ਰਹੇ ਹੋ, ਇਸ ਬਾਰੇ ਜਾਣਕਾਰੀ ਦਿਓ। ਜ਼ਰੂਰ ਭੈਣ ਜੀ, ਇਹ ਗੱਲ ਪਹਿਲਾਂ ਮੈਂ ਥੋੜਾ ਜਿਹਾ ਹਿਸਟਰੀ ਦੇ ਵਿੱਚ ਜਾਣਾ ਚਾਹੁੰਦੀ ਹਾਂ। ਜਿਸ ਵੇਲੇ ਘੱਲੂਘਾਰਾ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਨੂੰ ਬਿਜ਼ੀ ਕਰਨ ਦੇ ਲਈ, ਉਹਨਾਂ ਨੂੰ ਭੁਲਾਉਣ ਦੇ ਲਈ ਇਹਨਾਂ ਡੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਵੱਲੋਂ ਨੱਚਣ ਗਾਉਣ ਵਾਲਿਆਂ ਨੂੰ ਪੈਸੇ ਦੇ ਕੇ ਪਿੰਡ ਪਿੰਡ ਭੇਜਿਆ ਜਾਂਦਾ ਸੀਗਾ ਤੇ ਪ੍ਰੋਗਰਾਮ ਕਰਨ ਦੇ ਲਈ। ਹਾਂਜੀ, ਤੇ ਇਹਨਾਂ ਇਹ ਜਿਹੜੀ ਲੱਗਦਾ ਕਿ ਜਿਹੜੀ ਗਿਣੀ ਮਿੱਥੀ ਹੋਈ ਸਾਜ਼ਿਸ਼ ਸੀਗੀ ਉਹੋ ਹੀ ਜਿਹੜਾ ਗੱਲ ਅੱਜ ਇਸ ਵੇਲੇ ਵੈਨਕੂਵਰ ਦੀ ਧਰਤੀ ਦੇ ਉੱਤੇ ਜਿੱਥੇ ਸਾਰਿਆਂ ਤੋਂ ਜ਼ਿਆਦਾ ਸਿੱਖ ਵੱਸਦੇ ਹਨ ਪੰਜਾਬ ਤੋਂ ਬਾਹਰ ਬਾਕੀ ਦੇਸ਼ਾਂ ਨਾਲੋਂ, ਤੇ ਇੱਥੇ ਜਦੋਂ ਕਿ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਅਖੰਡ ਪਾਠ ਕੀਤੇ ਜਾ ਰਹੇ ਹਨ ਗੁਰਦੁਆਰਿਆਂ ਦੇ ਵਿੱਚ, ਤੇ ਜੂਨ 6 ਤਰੀਕ ਨੂੰ ਮੈਮੋਰੀਅਲ ਸਰਵਿਸ ਕੀਤੀ ਜਾਂਦੀ ਹੈ ਵੈਨਕੂਵਰ ਆਰਟ ਗੈਲਰੀ ਤੇ ਡਾਊਨਟਾਊਨ ਵੈਨਕੂਵਰ ਪਰ ਪਿਛਲੇ ਬਹੁਤ ਸਾਰੇ ਸਾਲਾਂ ਤੋਂ। ਹਾਂਜੀ, ਤੇ ਉਹ ਜਿਹੜੀ 6 ਜੂਨ ਨੂੰ, ਕਿਉਂਕਿ ਉਹ ਦਿਨ ਵੀਕਐਂਡ ਤੇ ਹੀ ਆਉਂਦਾ, ਜੇ ਨਾ ਵੀ ਆਵੇ ਤਾਂ ਵੀ ਉਹ ਕੀਤੀ ਜਾਂਦੀ ਹੈ 6 ਜੂਨ ਨੂੰ। ਐਤਕੀ 6 ਜੂਨ 2015 ਵਾਲੇ ਦਿਨ ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕਲੱਬ ਦੇ ਜਿਹੜੇ ਆਰਗੇਨਾਈਜ਼ਰ ਹਨ ਉਹਨਾਂ ਨੇ ਇੱਕ ਬਹੁਤ ਵੱਡਾ ਪ੍ਰੋਗਰਾਮ ਰੱਖਿਆ
ਭੰਗੜੇ ਦਾ ਤੇ ਉੱਥੇ ਸਿੰਗਰ ਬੁਲਾਏ ਜਾਣਗੇ ਜੈਜ਼ ਧਾਮੀ ਫਰੋਮ UK ਤੇ ਜਿਹੜੇ ਲੋਕਲ ਸਿੰਗਰ ਹਨ ਉਹ ਤੇ ਨਾਲ ਜਿਹੜੀਆਂ ਭੰਗੜੇ ਦੀਆਂ ਟੀਮਾਂ ਉਹਨਾਂ ਨੂੰ ਆਲ ਓਵਰ ਦਾ ਵਰਲਡ ਇਨਵਾਈਟ ਕੀਤਾ ਗਿਆ ਤੇ ਜਿਹੜੀਆਂ ਲੋਕਲ ਟੀਮਾਂ ਤੇ ਉੱਥੇ ਜਾ ਕੇ ਫਿਰ ਭੰਗੜੇ ਪੈਣਗੇ। ਇਹ ਜਿਹੜੀ ਗੱਲ ਇੰਨੀ ਜ਼ਿਆਦਾ ਪ੍ਰੋਵੋਕੇਟਿਵ ਹੈਗੀ ਆ ਕਿ ਤੁਸੀਂ ਸਿੱਖਾਂ ਦੇ ਗੜ੍ਹ ਦੇ ਉੱਤੇ ਇੱਕ ਜਿਹੜੀ ਵੈਨਕੂਵਰ ਇੰਟਰਨੈਸ਼ਨਲ ਭੰਗੜਾ ਫੈਸਟੀਵਲ ਔਰ ਕਲੱਬ ਦੇ ਆਰਗੇਨਾਈਜ਼ਰ ਆ ਉਹ ਆਪਣੇ ਆਪ ਨੂੰ ਏਦਾਂ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਪੰਜਾਬ ਦੀ ਹਿਸਟਰੀ ਤੇ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਦੇ ਆ ਜੋ ਕਿ ਬਹੁਤ ਵਧੀਆ ਗੱਲ। ਮਗਰ ਜਿਹੜੀ ਆਰਗੇਨਾਈਜੇਸ਼ਨ ਪੰਜਾਬ ਦੇ ਕਲਚਰ ਔਰ ਹਿਸਟਰੀ ਨੂੰ ਪ੍ਰਮੋਟ ਕਰਦੀ ਆ ਉਹ ਕਿਸ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਸਿੱਖ ਹਿਸਟਰੀ ਦੇ ਜਿਹੜੇ ਦਿਨ ਹਨ ਉਹਨਾਂ ਦੇ ਬਾਰੇ ਜਾਣਕਾਰੀ ਨਹੀਂ ਰੱਖਦੀ। ਜੇ ਨਹੀਂ ਰੱਖਦੀ ਤੇ ਇਹ ਵੀ ਉਹਨਾਂ ਦੀ ਗਲਤੀ ਆ। ਮਗਰ ਇਹ ਉਹਨਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਹਨ ਇਹ 10 ਸਾਲ ਤੋਂ ਹੁੰਦੇ ਆ ਰਹੇ ਨੇ ਵੈਨਕੂਵਰ ਇੰਟਰਨੈਸ਼ਨਲ ਭੰਗੜਾ ਜਿਹੜੀ ਫੈਸਟੀਵਲ ਹੈਗਾ। ਮਗਰ ਇਹ ਪ੍ਰੋਗਰਾਮ ਉਹ ਮਈ ਦੇ ਮਹੀਨੇ 'ਚ ਕਰਾਉਂਦੇ ਸੀਗੇ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਇਟਸ ਨਾਟ that we have a problem ਕਿ ਉਹ ਭੰਗੜਾ ਕਿਉਂ ਪਾ ਰਹੇ ਨੇ ਪਾਉਣ। ਮਗਰ ਕਿਉਂ ਉਹਨਾਂ ਨੇ ਜੂਨ ਦੇ ਪਹਿਲੇ ਵੀਕ ਨੂੰ ਉਹ ਡੇਟਸ ਚੇਂਜ ਕੀਤੀਆਂ। ਪਿਛਲੇ ਸਾਲ ਜਦੋਂ ਡੇਟਸ ਚੇਂਜ ਕੀਤੀਆਂ ਤੇ ਇਹ ਮੰਨ ਲਿਆ ਗਿਆ ਕਿ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਤੇ ਜਿਹੜੇ ਕੁਝ ਵੀਰ ਸਨ ਜਿਹੜੇ ਮੈਮੋਰੀਅਲ ਸਰਵਿਸ ਕਰਾਉਂਦੇ ਹਨ ਉਹਨਾਂ ਨੇ ਉਹਨਾਂ ਨਾਲ ਬਹਿ ਕੇ ਉਹਨਾਂ ਨੂੰ ਸਿਗਨੀਫੀਕੈਂਸ ਦੱਸੀ ਵੀ ਆਹ ਜਿਹੜਾ ਪਹਿਲਾ ਵੀਕ ਹੈਗਾ 1 ਤੋਂ ਲੈ ਕੇ 10 ਤੱਕ ਇਹਨਾਂ ਦੀ ਆਹ ਸਿਗਨੀਫੀਕੈਂਸ ਹੈਗੀ ਆ। ਇਹਦੇ ਨਾਲ ਸਿੱਖਾਂ ਦੇ ਸੈਂਟੀਮੈਂਟ ਜੁੜੇ ਹੋਏ ਹਨ ਤੇ ਇੱਕ ਬਹੁਤ ਵੱਡਾ ਮੈਮੋਰੀਅਲ ਵੀਕ ਹੀ ਮਨਾਇਆ ਜਾਂਦਾ। ਮਗਰ ਚਲੋ ਪਿਛਲੇ ਸਾਲ ਇਹ ਉਹਨਾਂ ਵੀਰਾਂ ਜਿਹੜੇ ਕਿ ਮੈਮੋਰੀਅਲ ਸਰਵਿਸ ਬਣਾਉਂਦੇ ਮੋਰੇ ਹੋ ਕੇ ਉਹਨਾਂ ਨੇ ਇਹ ਐਕਸੈਪਟ ਕਰ ਲਿਆ ਵੀ ਚਲੋ ਹੁਣ ਤੁਸੀਂ ਚੇਂਜ ਨਹੀਂ ਕਰ ਸਕਦੇ ਡੇਟ ਐਂਡ ਦੀ ਇਵੈਂਟ ਵੈਂਟ ਔਨ। ਮਗਰ ਜਦੋਂ ਐਤਕੀ ਫੇਰ ਜਦੋਂ ਕਿ ਪਤਾ ਹੁੰਦਿਆਂ ਹੋਇਆਂ ਉਹਨਾਂ ਨੂੰ ਜਦੋਂ ਦੱਸਿਆ ਗਿਆ ਇੱਕ ਵਾਰ ਵਰਬਲੀ ਦੱਸਤਾ ਗਿਆ ਉਹਨਾਂ ਨੇ ਫੇਰ 6 ਜੂਨ ਵਾਲੇ ਦਿਨ ਮੁੜ ਕੇ ਪ੍ਰੋਗਰਾਮ ਰੱਖਿਆ। ਤੇ ਇਹ ਜਿਹੜੀ ਗੱਲ ਆ ਵੈਨਕੂਵਰ ਦੇ ਜਿਹੜੇ ਬਾਕੀ ਦੇ ਸਿੱਖ ਸੰਗਤ ਆ ਉਹਨਾਂ ਨੂੰ ਚੰਗੀ ਨਹੀਂ ਲੱਗਣੀ ਵੀ ਨਹੀਂ ਚਾਹੀਦੀ ਤੇ ਉਹਨਾਂ ਨੂੰ ਅਪਰੋਚ ਕੀਤਾ ਗਿਆ ਵੀ ਫੇਸਬੁੱਕ ਤੇ ਉੱਤੇ ਪੋਸਟ ਪਾਏ ਗਏ ਬॉयਕਾਟ ਦਾ ਪੇਜ ਸ਼ੁਰੂ ਹੋ ਗਿਆ ਸਾਈਮਲਟੇਨੀਅਸਲੀ। ਬਟ ਐਟ ਦ ਸੇਮ ਟਾਈਮ ਜਿਹੜਾ ਨਾਰਥ ਅਮਰੀਕਨ ਸਿੱਖ ਐਕਟਿਵਿਸਟ ਗਰੁੱਪ ਜਿਹਦੀ ਮੈਂ ਲੋਕਲ ਤੌਰ ਤੇ ਮੈਂਬਰ ਵੀ ਹੈਗੀ ਆ ਇੱਕ ਵੋਲੰਟੀਅਰ ਅਸੀਂ ਇਹ ਸੋਚਿਆ ਵੀ ਚਲੋ ਇੱਕ ਵਾਰ ਫੇਰ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਏ। ਏਦਾਂ ਚੰਗਾ ਨਹੀਂ ਲੱਗਦਾ। ਇਹਨਾਂ ਨੇ ਮੀਡੀਆ ਵਾਲੇ ਨੇ ਦਰਸਾਉਣਾ ਇਹ ਹੀ ਆ ਵੀ ਆਪਸ ਚ ਲੜੀ ਜਾ ਰਹੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਆਫਰ ਉਹ ਕਿਉਂਕਿ ਪਹਿਲਾਂ ਜਦੋਂ ਗੱਲ ਹੋ ਰਹੀ ਸੀ ਐਟ ਅ ਡਿਫਰੈਂਟ ਲੈਵਲ ਐਟ ਸੋ ਮੈਨੀ ਡਿਫਰੈਂਟ ਲੈਵਲ ਤੇ ਉਹਨਾਂ ਦੀ ਇਹ ਸੁਜੈਸਟ ਕੀਤਾ ਗਿਆ ਵੀ ਇਹਨਾਂ ਦੇ ਨਾਲ ਬਹਿ ਕੇ ਗੱਲ ਕਰ ਲਈ ਜਾਏ। ਤੇ ਮੇਰਾ ਤਾਂ ਇਹੀ ਸੀਗਾ ਵੀ ਜਦੋਂ ਪਿਛਲੇ ਸਾਲ ਤੁਸੀਂ ਬਹਿ ਕੇ ਗੱਲ ਕੀਤੀ ਉਹਨਾਂ ਨੇ ਐਤਕੀ ਕਿਉਂ ਉਹਨਾਂ ਨੇ ਫੈਸਟੀਵਲ ਉਦਣ ਰੱਖਿਆ ਤੇ ਗੱਲ ਤਾਂ ਕਰਨੀ ਬਣਦੀ ਨਹੀਂ। ਬਟ ਚਲੋ ਠੀਕ ਹੈ ਜੇ ਤੁਸੀਂ ਕਹਿੰਦੇ ਆ ਤੇ ਉਹਦੇ ਵਿੱਚ ਹੀ ਜਿਹੜੀ ਉਹਨਾਂ ਦੀ ਜਨਰਲ ਮੈਨੇਜਰ ਆ ਅਨੀਤਾ ਲਾਲ ਉਹ ਕਹਿੰਦੀ ਵੀ ਮੇਰੇ ਕੋਲ ਤਾਂ ਜੁਲਾਈ ਤੱਕ ਟਾਈਮ ਨਹੀਂ ਹੈਗਾ ਗੱਲ ਕਰਨ ਦੇ ਲਈ ਐਂਡ ਸ਼ੀ ਲੈਫਟ ਦ ਕਨਵਰਸੇਸ਼ਨ। ਸੋ ਬੇਸਿਕਲੀ ਜਿਹੜੇ ਬੰਦੇ ਵਿੱਚ ਹੋ ਕੇ ਕਰਾ ਰਹੇ ਸੀ ਚਾਹੁੰਦੇ ਸੀਗੇ ਕਿ ਇਹ ਗੱਲਬਾਤ ਹੋਵੇ ਤਾਂ ਮੈਂ ਉਹਨਾਂ ਨੂੰ ਕਿਹਾ ਹੁਣ ਦੇਖ ਲਓ ਵੀ ਤੁਸੀਂ ਹੁਣ ਕਰ ਲਓ। ਇਹਨਾਂ ਦੇ ਨਾਲ ਤੁਸੀਂ ਗੱਲ ਕਰਨ ਨੂੰ ਕਹਿ ਰਹੇ ਸੀਗੇ ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਹੈਗੀ ਜਿਨ੍ਹਾਂ ਨੂੰ ਕੋਈ ਵੀ ਉਹਨਾਂ ਨੂੰ ਇਸ ਗੱਲ ਦੀ ਮਾੜਾ ਜਿਹਾ ਵੀ ਦੁੱਖ ਨਹੀਂ ਹੈਗਾ ਵੀ ਅਸੀਂ ਇੱਕ ਬਹੁਤ ਵੱਡੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਇਨਸਾਨੀਅਤ ਦੇ ਨਾਤੇ ਹੀ ਚਲੋ ਸਿੱਖ ਜਾਂ ਹੋਣ ਦੇ ਨਾਤੇ ਨਹੀਂ ਇਨਸਾਨੀਅਤ ਦੇ ਨਾਤੇ ਹੀ ਵੀ ਇਹਨਾਂ ਦੇ ਹਿਰਦਿਆ ਜਿਹੜੇ ਇੰਨੇ ਸੱਟ ਵੱਜੀ ਆ ਉਹਦੇ ਉੱਤੇ ਹੋਰ ਨਾ ਮਾਰੀਏ। ਪਤਾ ਹੁੰਦੇ ਹੋਏ ਚਲੋ ਡੇਟ ਪੋਸਟਪੋਨ ਕਰ ਦਈਏ ਕੈਂਸਲ ਕਰਨ ਨੂੰ ਤਾਂ ਕਦੀ ਕਿਹਾ ਹੀ ਨਹੀਂ ਸੀ ਗਿਆ। ਐਨੀਵੇਜ਼ ਉਸ ਤੋਂ ਬਾਅਦ ਫਿਰ ਅਸੀਂ ਅਟੈਂਪਟ ਕੀਤਾ ਕਿ ਜਿਹੜੇ ਲੋਕਲ ਭੰਗੜਾ ਟੀਮ ਹੈਗੇ ਆ ਉਹਨਾਂ ਨੂੰ ਅਪਰੋਚ ਕੀਤਾ ਜਾਏ ਤੇ ਉਹਨਾਂ ਨੂੰ ਕਿਹਾ ਜਾਏ ਵੀ ਤੁਸੀਂ ਵੀ ਤਾਂ ਸਿੱਖ ਹੋ ਤੁਸੀਂ ਕਿਉਂ ਨਹੀਂ ਮਨਾ ਕੀਤਾ ਗਿਆ। ਇਹ ਜਿਹੜਾ ਦੁਖਾਂਤ ਹੈ ਆਪਣੀ ਸਿੱਖ ਕੌਮ ਦਾ ਔਰ ਇਹ ਤੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਸਾਡੇ ਜ਼ਿਹਨ ਦੇ ਵਿੱਚੋਂ 31 ਸਾਲਾਂ ਤੋਂ ਬਾਅਦ ਇੰਨਾ ਟਾਈਮ ਨਹੀਂ ਗੁਜ਼ਰਿਆ 31 ਸਾਲ ਬਹੁਤੇ ਟਾਈਮ ਨਹੀਂ ਹੈਗਾ ਮਗਰ ਸਾਡੇ ਜ਼ਿਹਨ ਦੇ ਵਿੱਚੋਂ ਇਹ ਹੌਲੀ ਹੌਲੀ ਘਟਾਉਣ ਦੀ ਜਿਹੜੀ ਗੱਲ ਹੈ ਉਹ ਪਾਈ ਜਾ ਰਹੀ ਹੈ। ਜਿਹੜੇ ਮੋਰੀ ਜਨਰੇਸ਼ਨ ਆਉਣੀ ਹੈ ਬੱਚਿਆਂ ਨੇ ਨੱਚਣਾ ਚਾਹੇ ਉਹ ਬੱਚੇ 18 ਸਾਲ ਦੇ ਹਨ ਤੇ ਚਾਹੇ ਉਹ 5 ਜਾਂ 6 ਸਾਲ ਦਾ ਬੱਚਾ ਅਗਰ ਅਸੀਂ ਉਹਨੂੰ ਦੱਸਦੇ ਹੀ ਨਹੀਂ ਕਿ ਅੱਜ ਦੇ ਆਹ 5 ਜਾਂ 10 ਦਿਨ ਬੇਟਾ ਜੀ ਅਸੀਂ ਭੰਗੜਾ ਨਹੀਂ ਪਾਉਣਾ ਅਸੀਂ
ਮੈਮੋਰੀਅਲ ਸਰਵਿਸ ਹੈ, ਇੱਥੇ ਆ ਹੋਇਆ। ਇਹ ਹਰ ਇੱਕ ਸਿੱਖ ਦਾ ਫਰਜ਼ ਹੈ ਆਪਣੀ ਫੈਮਿਲੀ ਦੇ ਵਿੱਚ ਵੀ, ਔਰ ਅਗਰ ਉਹ ਸਿੱਖ ਭੰਗੜਾ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਆਪਣੇ ਸਕੂਲ ਖੋਲੇ ਹਨ ਤੇ ਉੱਥੇ ਵੀ ਉਹਨਾਂ ਦਾ ਫਰਜ਼ ਹੈ ਕਿ ਜਿਹੜੇ ਬੱਚੇ ਉਹਨਾਂ ਕੋਲ ਆਉਂਦੇ ਉਹਨਾਂ ਨੂੰ ਦੱਸਿਆ ਜਾਵੇ। ਹਾਂਜੀ ਜੀ। ਬਟ ਚਲੋ ਕਿ ਹੁਣ ਗੱਲ ਇਹ ਰਹਿੰਦੀ ਆ ਵੀ ਅਸੀਂ ਇਹ ਸ਼ਾਂਤੀ ਨਾਲ ਜਾਈਏ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਗੱਲ ਅਗੇਂਸਟ ਖੜੇ ਹੁੰਦੇ ਹੋ ਬਟਾ ਸਪੈਸ਼ਲੀ ਇਨ ਵੈਸਟਰਨ ਵਰਲਡ। ਹਾਂਜੀ ਬਹੁਤ ਕਹਿੰਦੇ ਵੀ ਇਹਨਾਂ ਨੂੰ ਤਾਂ ਪ੍ਰੋਟੈਸਟ ਹੀ ਲੱਗਿਆ ਰਹਿੰਦਾ ਹੈ ਹਮੇਸ਼ਾ, ਇਹ ਹਰ ਗੱਲ ਇਹਨਾਂ ਨੂੰ ਖਰਾਬ ਹੀ ਲੱਗਦੀ ਹੈ ਕਿਉਂਕਿ ਉਹਨਾਂ ਦੇ ਦਿਲਾਂ ਨੂੰ ਉਹ ਸੱਟਾਂ ਨਹੀਂ ਪਹੁੰਚੀਆਂ ਸ਼ਾਇਦ ਜਿੱਦਾਂ ਸਾਡੇ ਦਿਲਾਂ ਨੂੰ ਸੱਟਾਂ ਪਹੁੰਚੀਆਂ ਜੀ। ਉਹ ਗੱਲ ਛੱਡ ਕੇ ਫਿਰ ਅਸੀਂ ਕਿਹਾ ਚਲੋ ਜੇ ਤੁਸੀਂ ਹੁਣ ਰੱਖਣਾ ਹੀ ਆ, ਪੋਸਟਪੋਨ ਨਹੀਂ ਕਰ ਸਕਦੇ, ਇੰਨੀ ਵੱਡੀ ਆਰਗੇਨਾਈਜੇਸ਼ਨ ਹੈ ਤੁਹਾਡੀ, ਤੇ ਤੁਸੀਂ ਏਦਾਂ ਕਰੋ ਵੀ ਇੱਕ ਕਲਿੱਪ ਅਸੀਂ ਬਣਾ ਕੇ ਦੇ ਦਿੰਨੇ ਆ, ਸਲਾਈਡ ਸ਼ੋ ਲਾ ਦਿਓ, ਅਪੋਲੋਜਾਈਜ਼ ਕਰ ਦਿਓ ਵੀ ਸਾਡੇ ਕੋਲੋਂ ਮੋਰਲੇ ਸਾਲ ਤੋਂ ਅਸੀਂ ਇਹ ਨਹੀਂ ਕਰਾਂਗੇ। ਹਾਂਜੀ ਤੇ ਸਟੇਜ ਤੋਂ ਐਂਡ 1 ਮਿੰਟ ਦਾ ਜਿਹੜਾ ਸਾਇਲੈਂਟ ਆ in the memory of the fallen soldiers of Khalistan and the survivors, ਜਿਹੜੇ ਵਿਕਟਮ ਉਸ ਵੇਲੇ ਮਾਰੇ ਗਏ ਸੀਗੇ, ਉਹਨਾਂ ਦੇ ਲਈ 1 ਮਿੰਟ ਦਾ ਮੌਨ ਸਾਇਲੈਂਟ ਰੱਖ ਦਿਓ। ਉਸ ਤੋਂ ਬਾਅਦ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖਿਓ। ਉਹਨਾਂ ਨੇ ਕੰਪਲੀਟਲੀ ਮਨਾ ਕਰਤਾ ਕਿ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਜੀ। ਤੇ ਇਨ ਦਾ ਮੀਨ ਟਾਈਮ ਜਿਹੜੀ ਦੂਜੀ ਟੀਮ ਆ SFU SSA ਸਟੂਡੈਂਟਸ ਟੀਮ ਜਿਹੜੀ ਮੈਮੋਰੀਅਲ ਸਰਵਿਸ ਕਰਾਉਂਦੀ ਰਹਿੰਦੀ ਹੈ, ਕਰਾਉਂਦੀ ਆਈ ਹੈ, ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਕਹਿਤਾ ਵੀ ਅਸੀਂ ਤੁਸੀਂ 7 ਜੂਨ ਨੂੰ ਪ੍ਰੋਗਰਾਮ ਕਰ ਲਓ ਵੈਂਕੂਵਰ ਦੇ ਵਿੱਚ, ਤੇ 6 ਨੂੰ ਅਸੀਂ ਭੰਗੜਾ ਪਾ ਲੈਂਦੇ ਆ ਤੇ ਰਿਜ਼ੋਲਵ ਹੋ ਗਿਆ ਮੈਟਰ। ਕਿ ਇਹ ਜਿਹੜੀ ਗੱਲ ਸੀਗੀ ਇਹ ਸਿੱਖ ਸੰਗਤਾਂ ਦੇ ਗਲੋਂ ਨਹੀਂ ਉਤਰੀ ਕਿ 6 ਜੂਨ ਨੂੰ ਤੁਸੀਂ ਕਿੱਦਾਂ ਭੰਗੜਾ ਪਾ ਲਓਗੇ ਤੇ 7 ਜੂਨ ਨੂੰ ਅਸੀਂ ਕਿੱਦਾਂ ਮੋਮਬੱਤੀਆਂ ਜਲਾ ਕੇ ਖੜੇ ਹੋ ਜਾਵਾਂਗੇ। You have to recognize the 6th of June because it's a historical date. ਬਿਲਕੁਲ। So it went back and forth. Unfortunately, ਉਹਨਾਂ ਨੇ ਜਦੋਂ finally ਕਿਸੇ ਵੀ ਦਬਾਅ ਦੇ ਅੰਦਰ ਜਾਂ third party ਦੇ ਕਹਿਣ ਤੇ ਕਦੇ ਵੀ ਉਹਨਾਂ ਨੇ ਸਾਡੇ ਨਾਲ ਬਹਿ ਕੇ, ਜੋ ਕਿ ਜਿਨ੍ਹਾਂ ਦੇ ਹਿਰਦੇ ਸੱਟ ਲੱਗੀ ਹੈ, ਜੋ ਅਸੀਂ ਰੈਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੇ ਨਾਲ ਬਹਿ ਕੇ ਉਹਨਾਂ ਨੇ ਕਦੇ ਵੀ ਉਹਨਾਂ ਨੇ ਨਹੀਂ ਕਿਹਾ ਕਿ ਅਸੀਂ ਬਹਿ ਕੇ ਤੁਹਾਡੇ ਨਾਲ ਸਾਹਮਣੇ ਗੱਲ ਕਰਦੇ ਹਾਂ ਜਾਂ ਸਮਝਦੇ ਹਾਂ ਅਸੀਂ। we're sorry, not once. However, a letter yesterday was received to North American Sikh activists. ਬੜੀ ਹੀ ਅਥਾਰਟੇਟਿਵ ਟੋਨ ਦੇ ਵਿੱਚ ਉਹ ਲੈਟਰ ਲਿਖਿਆ ਗਿਆ ਸੀਗਾ, ਜੋ ਕਿ ਅਸੀਂ ਰਿਲੀਜ਼ ਵੀ ਕਰ ਦੇਵਾਂਗੇ ਉਹਨਾਂ ਦਾ ਲੈਟਰ। ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਅਸੀਂ ਤੁਹਾਨੂੰ 1 ਮਿੰਟ ਦਾ ਟਾਈਮ ਦੇਵਾਂਗੇ, ਉਸ 1 ਮਿੰਟ ਦੇ ਵਿੱਚ ਤੁਸੀਂ ਅਸੀਂ ਸਾਇਲੈਂਟ ਰੱਖ ਲਵਾਂਗੇ। ਉਸੇ 1 ਮਿੰਟ ਦੇ ਵਿੱਚ ਤੁਹਾਡੀ ਜਿਹੜੀ ਕਲਿੱਪ ਹੈ ਉਹ ਤੁਸੀਂ 5 ਵਜੇ, ਅੱਜ 5 ਵਜੇ ਕਿਉਂਕਿ ਉਹ ਕੱਲ ਲੈਟਰ ਆਇਆ ਸੀ, ਅੱਜ ਦੇ 5 ਵਜੇ ਤੱਕ ਸਾਨੂੰ ਉੱਪਰ ਦੀ ਕਰੋ, ਅਸੀਂ ਉਹਨੂੰ ਅਪਰੂਵ ਕਰਾਂਗੇ ਤੇ ਫਿਰ ਉਹ 1 ਮਿੰਟ ਦਾ ਕਲਿੱਪ ਡਿਊਰਿੰਗ ਸਾਇਲੈਂਟ ਅਸੀਂ ਉਹ ਦਿਖਾ ਦੇਵਾਂਗੇ ਜੀ। ਨਾਲੇ ਅਨਾਉਂਸ ਕਰ ਦੇਵਾਂਗੇ ਕਿ ਮੋਰਲੇ ਸਾਲ ਅਸੀਂ ਫਰਸਟ ਵੀਕਐਂਡ, ਪਹਿਲੇ ਜਿਹੜਾ ਵੀਕਐਂਡ ਹੈ ਜੂਨ ਦੇ, ਉਹਦੇ ਉੱਤੇ ਪ੍ਰੋਗਰਾਮ ਨਹੀਂ ਰੱਖਦੇ। ਤੇ ਨਾਲ ਹੀ ਨਾਲ ਇਹ ਵੀ ਕਹਿਤਾ ਗਿਆ ਵੀ ਜਿਹੜਾ ਉਹਨਾਂ ਦਾ ਮੇਨ ਸਿੰਗਰ ਹੈਗਾ ਜੈਸ ਧਾਮੀ, ਉਹ ਇੱਕ ਗਾਣਾ ਵੀ ਗਾ ਦੇਗਾ, ਸਰਦਾਰੀ ਕਰਕੇ ਕੋਈ ਗਾਣਾ ਹੋਏਗਾ ਉਹ ਵੀ ਗਾ ਦੇਗਾ। ਮਗਰ ਤੇ ਨਾ ਉਸ ਤੋਂ ਬਾਅਦ ਇਹ ਲੈਟਰ ਦੇ ਵਿੱਚ ਲਿਖਿਆ ਸੀ ਕੰਟੈਂਟ ਕਿ ਰਾਈਟ ਵੇ ਤੁਸੀਂ ਜਿਹੜਾ ਅਟੈਕ ਹੈਗਾ ਤੇ ਬੋਇਕਾਟ ਇਹਦਾ ਖਤਮ ਕਰੋਗੇ ਫੇਸਬੁੱਕ ਤੇ ਬਾਕੀ ਸੋਸ਼ਲ ਮੀਡੀਆ ਦੇ, ਤੇ ਅਸੀਂ ਤੁਹਾਨੂੰ ਆ ਲਾਈਨਾਂ ਲਿਖ ਕੇ ਭੇਜ ਦਿੰਨੇ ਆ। ਇਹਨਾਂ ਲਾਈਨਾਂ ਨੂੰ ਇਸੇ ਤਰ੍ਹਾਂ ਨਾਲ ਕਾਪੀ ਪੇਸਟ ਕਰਕੇ ਆਪਣੀਆਂ ਫੇਸਬੁੱਕ ਵਾਲਸ ਦੇ ਉੱਤੇ ਸ਼ੇਅਰ ਕਰੋ। ਜੋ ਕਿ ਹੁਣ ਜਦੋਂ ਸ਼ਾਮੀ ਮੀਟਿੰਗ ਹੋਈ ਤੇ ਕਿਸੇ ਵੀ ਜਿਹੜੇ ਉੱਥੇ ਉਪਸਥਿਤ ਸੱਜਣ ਸੀਗੇ ਆਏ ਸਨ, ਉਹਨਾਂ ਨੂੰ ਇਹ ਗੱਲ ਠੀਕ ਨਹੀਂ ਲੱਗੀ ਕਿਉਂਕਿ ਉਹ ਕਹਿੰਦੇ ਵੀ ਇਹ ਬੜੀ ਅਥਾਰਟੇਟਿਵ ਟੋਨ ਆ। ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਵੀ ਉਹਨਾਂ ਨੂੰ ਚਾਹੀਦਾ ਸੀਗਾ ਵੀ ਉਹ ਮਾਫੀ ਜਾਂ ਰਿਮੋਰਸ ਦੀ ਟੋਨ ਨਹੀਂ ਹੈਗੀ, ਤੇ ਉਹ ਸਾਨੂੰ ਦੱਸ ਰਹੇ ਹਨ। ਤੇ ਨਾਲੇ ਇਹ ਲੱਗਦਾ ਨਹੀਂ ਕਿ ਉਹਨਾਂ ਦੇ ਇਰਾਦੇ ਕੁਝ ਠੀਕ ਹਨ। ਇੱਕ ਤਾਂ ਪਹਿਲਾ ਵੀਕਐਂਡ ਜੂਨ ਦਾ ਉਹ ਕਿਤੇ ਵੀ ਦਿਨ ਪੈ ਸਕਦਾ ਆਉਣ ਵਾਲੀਆਂ ਡੇਟਾਂ ਦੇ ਵਿੱਚ, ਤਾਂ ਫਿਰ ਇਹ ਜਿਹੜੀ ਗੱਲ ਹੈ ਉਹਨਾਂ ਨੇ ਫਿਰ ਮੁੜ ਕੇ ਉਸ ਨੁਕਤੇ ਤੇ ਆ ਜਾਣਾ ਵੀ ਅਸੀਂ ਤਾਂ ਪਹਿਲਾ ਵੀਕਐਂਡ ਕਿਹਾ ਸੀ ਜੀ। ਸੋ ਦੈਟ ਡਜ਼ਨਟ ਸਾਊਂਡ ਕਿ ਉਹਨਾਂ ਦੀ ਜਿਹੜੇ ਇਰਾਦੇ ਨੇਕ ਨੇ। ਤੇ ਨਾਲੇ 1 ਮਿੰਟ ਦੇ ਵੀਡੀਓ ਕਲਿੱਪ ਦੇ ਵਿੱਚ ਅਸੀਂ ਕੀ ਦਿਖਾ ਸਕਦੇ ਹਾਂ ਜਦਕਿ ਉਹਨਾਂ ਦਾ ਪ੍ਰੋਗਰਾਮ 3 ਘੰਟੇ ਦਾ, ਤੇ 1 ਮਿੰਟ
ਦੀ ਜਿਹੜੀ ਵੀਡੀਓ ਕਲਿੱਪ ਹੈ ਉਹ ਵੀ ਤੁਸੀਂ ਸਾਨੂੰ ਦੇਵੋ ਤੇ ਅਸੀਂ ਅਪਰੂਵ ਕਰਾਂਗੇ। ਜੇ ਸਾਨੂੰ ਚੰਗੀ ਨਾ ਲੱਗੀ ਤਾਂ 6 ਜੂਨ ਤਾਂ ਆਈ ਖੜੀ ਹੈ ਐਂਡ ਦੈਨ ਮੇਬੀ ਐਟ ਦੀ ਐਂਡ ਦੇ ਆਰ ਗੋਣਾ ਸੇ ਦੈਟ ਓਪਸ ਵੀ ਡੋਨਟ ਲਾਈਕ ਇਟ, ਅਸੀਂ ਪਲੇ ਨਹੀਂ ਕੀਤੀ ਜਾਂ ਕੁਝ ਹੋ ਗਿਆ ਜੀ। ਸੋ ਇਹ ਜਿਹੜਾ ਉਹਨਾਂ ਦਾ ਆਫਰ ਸੀ ਉਹਨੂੰ ਡਿਕਲਾਈਨ ਕਰ ਦਿੱਤਾ ਗਿਆ ਤੇ ਇਹ ਸਿੱਖ ਸੰਗਤਾਂ ਵੱਲੋਂ ਹੁਣ ਵੈਨਕੂਵਰ ਦੀ ਸਿੱਖ ਸੰਗਤਾਂ ਵੱਲੋਂ ਡਿਸਾਈਡ ਕੀਤਾ ਗਿਆ ਕਿ 6 ਜੂਨ ਨੂੰ ਜੀ ਉਹਨਾਂ ਨੇ ਭੰਗੜੇ ਪਾਉਣੇ ਆ ਤਾਂ ਠੀਕ ਆ। ਅਸੀਂ ਜਿਹੜੀ ਮੈਮੋਰੀਅਲ ਸਰਵਿਸ 6 ਜੂਨ ਨੂੰ ਹਮੇਸ਼ਾ ਤੋਂ ਕਰਦੇ ਆਏ ਆ ਹਾਂਜੀ ਉਹ ਅਸੀਂ ਕਰਦੇ ਰਹਾਂਗੇ ਤੇ ਦਿਨ ਅਸੀਂ 6 ਜੂਨ ਨੂੰ ਉੱਥੇ ਪਹੁੰਚਾਂਗੇ ਸਿੱਖ ਸੰਗਤਾਂ ਸਾਰੀਆਂ ਤੇ 6 ਜੂਨ ਨੂੰ ਮੈਮੋਰੀਅਲ ਸਰਵਿਸ ਹੋਵੇਗੀ ਕਿਉਂਕਿ ਅਸੀਂ ਆਪਣੇ ਸ਼ਹੀਦਾਂ ਦੀ ਯਾਦ ਨੂੰ ਬਿਲਕੁਲ ਇਸ ਤਰ੍ਹਾਂ ਦੇ ਨਾਲ ਭੁਲਾ ਨਹੀਂ ਸਕਦੇ। ਜਿਹੜੀ 7 ਜੂਨ ਵਾਲੀ ਹੈਗੀ ਆ ਮੈਮੋਰੀਅਲ ਸਰਵਿਸ ਉਹ ਤਾਂ ਆਬਵੀਅਸਲੀ ਉਹਨਾਂ ਨੇ ਅੰਦਰ ਖਾਤੇ ਮਿਲ ਕੇ ਇੱਕ ਦੂਜੇ ਨਾਲ ਮਿਲੇ ਹੋਏ ਹਨ ਤੇ ਉਹ ਤਾਂ ਮੈਮੋਰੀਅਲ ਸਰਵਿਸ ਆਬਵੀਅਸਲੀ ਹੋਣੀ ਹੈ 7 ਨੂੰ। ਮਗਰ ਜਿਹੜੀ 6 ਜੂਨ ਦੀ ਹੈਗੀ ਆ ਉਹ ਅਸੀਂ ਥਾਂ ਨਹੀਂ ਛੱਡ ਸਕਦੇ ਜਦੋਂ ਕਿ ਇੰਨਾ ਵੱਡੀਆਂ ਕੁਰਬਾਨੀਆਂ ਉਹਨਾਂ ਸ਼ਹੀਦਾਂ ਦੀਆਂ ਜੇ ਅਸੀਂ ਭੁੱਲ ਜਾਈਏ ਤੇ ਇਸ ਵੇਲੇ ਉਹਨਾਂ ਨੂੰ ਅਸੀਂ ਮੇਰੇ ਖਿਆਲ ਨਾਲ ਰਿਸਪੈਕਟ ਨਹੀਂ ਕਰਾਂਗੇ ਜੇ ਅਸੀਂ ਇਸ ਵੇਲੇ ਮੈਦਾਨ ਛੱਡ ਕੇ ਕਹਿ ਦਈਏ ਵੀ ਚਲੋ ਠੀਕ ਹੈ, ਜਦੋਂ ਕਿ ਮੋਹਰੇ ਵਾਲੀ ਪਾਰਟੀ ਕਿਸੇ ਵੀ ਤਰ੍ਹਾਂ ਦੇ ਨਾਲ ਨਾ ਤਾਂ ਉਹਨਾਂ ਨੂੰ ਕਿਸੇ ਗੱਲ ਦਾ ਦੁੱਖ ਲੱਗ ਰਿਹਾ ਤੇ ਨਾ ਹੀ ਉਹ ਕਿਸੇ ਤਰ੍ਹਾਂ ਦਾ ਸਮਝੌਤਾ ਕਰਨ ਨੂੰ ਤਿਆਰ ਹੈ। ਜੀ ਬਿਲਕੁਲ। ਤਜਿੰਦਰ ਭੈਣ ਜੀ ਵਨ ਲਾਸਟ ਥਿੰਗ ਜਿਸ ਤੁਸੀਂ ਗੱਲ ਪੂਰੀ ਗੱਲ ਕੀਤੀ ਤੁਹਾਡੀ ਪੂਰੀ ਗੱਲ ਮੈਂ ਸੁਣੀ ਹੈ ਇਸ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਹਜੇ ਵੀ ਸਿੱਖ ਵਿਰੋਧੀ ਏਜੰਡੇ ਜਿਹੜੇ ਇੰਡੀਅਨ ਗਵਰਨਮੈਂਟ ਦੇ ਆ ਕਿਸ ਤਰ੍ਹਾਂ ਉਹਨਾਂ ਨੇ ਹਜੇ ਵੀ ਲਾਗੂ ਕੀਤੇ ਹੋਏ ਆ। ਪੰਜਾਬ ਦੇ ਜਿਹੜੇ ਬੱਚੇ ਨੇ ਨਸ਼ਿਆਂ ਦੇ ਵਿੱਚ ਖੜੇ ਹੋਏ ਨੇ ਉਹ ਨਸ਼ਿਆਂ ਦੇ ਵਿੱਚ ਡੁੱਬੇ ਜਾ ਰਹੇ ਨੇ ਔਰ ਕਿਸ ਤਰ੍ਹਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਨੇ ਜਾਂ ਅੱਜ ਦੀ ਜਨਰੇਸ਼ਨ ਆ ਜਾਂ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਕਿਸ ਤਰ੍ਹਾਂ ਨੱਚਣ ਗਾਣ ਦੇ ਵਿੱਚ ਇਹਨੇ ਪਾਇਆ ਹੈ ਤਾਂ ਕਿ ਉਹ ਵੀ ਭੁੱਲ ਜਾਣ ਕਿ 84 ਦੇ ਵਿੱਚ ਸਾਡੇ ਨਾਲ ਕੀ ਧੱਕਾ ਹੋਇਆ ਸੀਗਾ। ਪਰ ਜਿਸ ਤਰ੍ਹਾਂ ਕਾਫੀ ਤੁਸੀਂ ਕਹਿੰਦੇ ਕਿ ਅਸੀਂ ਮੈਮੋਰੀਅਲ ਸਰਵਿਸਿਜ਼ ਕਰਾਂਗੇ ਪਰ ਜਿਹੜੇ ਕਾਫੀ ਸਾਰੇ ਸਿੱਖ ਭੈਣ ਭਰਾ ਨੇ ਆਫ ਕੋਰਸ ਉਹ ਜਾਣਗੇ ਇਸ ਭੰਗੜਾ ਕੰਪੀਟੀਸ਼ਨ ਦੇ ਵਿੱਚ। ਅਸੀਂ ਚਾਹਾਂਗੇ ਕਿ ਟੀਵੀ 84 ਨੂੰ ਕੈਨੇਡਾ ਦੇ ਵਿੱਚ ਸਾਰੇ ਲਾਈਵ ਵੇਖਦੇ ਨੇ ਫਿਊ ਸੈਕਿੰਡਸ ਦੇ ਵਿੱਚ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਫਿਊ ਸੈਕਿੰਡਸ ਦੇ ਵਿੱਚ ਜਿਹੜੇ ਸਿੱਖਾਂ ਨੇ ਜਿਹੜੇ ਉਹਨੇ ਟਿਕਟਾਂ ਬਾਏ ਕਰ ਲਈਆਂ ਹੋਣਗੀਆਂ ਇਸ ਭੰਗੜਾ ਕੰਪੀਟੀਸ਼ਨ ਦੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹਾਂਗੀ ਪਹਿਲੀ ਤਾਂ ਗੱਲ ਹੈ ਜੀ ਇਹ ਪ੍ਰੋਗਰਾਮ ਫ੍ਰੀ ਕੀਤਾ ਜਾ ਰਿਹਾ ਜੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪਹੁੰਚਣ ਜੀ ਕਿਉਂਕਿ ਫੰਡ ਜਿਹੜਾ ਉਹਨਾਂ ਨੂੰ ਅਨਲਿਮਿਟਿਡ ਕਿਤੇ ਨਾ ਕਿਤੇ ਮਿਲ ਰਿਹਾ ਹਾਂਜੀ ਤੋਂ ਟਿਕਟਾਂ ਵੀ ਨਹੀਂ ਹੈਗੀ ਉਹਨਾਂ ਨੇ ਰੱਖੀ ਜੀ। ਜਿਹੜੇ ਦਰਸ਼ਕ ਦੇਖ ਰਹੇ ਹਨ ਉਹਨਾਂ ਨੂੰ ਇਹ ਤੋਂ ਆਪੇ ਅੰਦਾਜ਼ਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਜਿਹੜੀ ਆਰਗੇਨਾਈਜੇਸ਼ਨ ਹੈ ਇੰਨਾ ਵੱਡਾ ਇਵੈਂਟ ਫ੍ਰੀ ਕਰਾ ਰਹੀ ਹੈ ਹਾਂਜੀ। ਮੈਂ ਸਾਰੀਆਂ ਹੀ ਸਿੱਖ ਜਿਹੜੇ ਹਨ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਤੁਸੀਂ ਪਹੁੰਚੋ ਪੀਸਫੁਲ ਹੋਣਾ। ਅਸੀਂ ਉੱਥੇ ਖੜੇ ਹੋ ਕੇ ਆਪਣੀ ਜਿਹੜੀ ਸਪੇਸ ਆ ਉਹ ਕਲੇਮ ਕਰਨੀ ਆ ਕਿ ਇਹ ਸਾਡੀ ਸਪੇਸ ਹੈਗੀ ਆ ਤਾਂ ਕਿ ਅਸੀਂ ਲੋਕਾਂ ਨੂੰ ਤੇ ਇੱਥੇ ਦੀ ਕੈਨੇਡਾ ਦੀ ਗਵਰਨਮੈਂਟ ਨੂੰ ਵੈਨਕੂਵਰ ਦੀ ਸਿਟੀ ਹਾਲ ਨੂੰ ਇਹ ਦੱਸ ਸਕੀਏ ਕਿ ਇਹਦੇ ਪਿੱਛੇ ਕਿੰਨੀ ਵੱਡੀ ਚਾਲ ਹੈਗੀ ਆ ਤੇ ਕਿੱਥੇ ਨੂੰ ਜਾ ਰਹੇ ਆ ਅਸੀਂ, ਕੀ ਸਾਡਾ ਵਿਰਸਾ, ਕੀ ਸਾਡੀ ਹਿਸਟਰੀ ਆ। ਜੇ ਅਸੀਂ ਉਹਨੂੰ ਭੁੱਲ ਜੰਨੇ ਆ ਤੇ ਮੋਹਰੇ ਆਉਣ ਵਾਲੀ ਜਨਰੇਸ਼ਨ ਜੋ ਹੈਗੀ ਆ ਉਹ ਸਾਨੂੰ ਸਾਡੇ ਹੱਥੋਂ ਨਿਕਲ ਜਾਏਗੀ। ਇਹੀ ਜਿੱਦਾਂ ਇਹ ਜਿਹੜੇ ਦਿਨ ਹੁੰਦੇ ਹਨ ਜੇ ਅਸੀਂ ਇਹਨਾਂ ਨੂੰ ਅਪਣਾ ਲਈਏ ਇੱਕ ਦਿਨ 365 ਦਿਨ ਹਨ ਸਾਡੀ ਜ਼ਿੰਦਗੀ ਦੇ ਵਿੱਚ ਮਗਰ ਇੱਕ ਦਿਨ ਜਾਂ ਇੱਕ ਵੀਕ ਜੇ ਅਸੀਂ ਕੱਢ ਕੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਰੱਖਦੇ ਆ ਤੇ ਇਹ ਸਾਡੀਆਂ ਆਪਣੀਆਂ ਫੈਮਲੀਜ਼ ਲਈ ਆਪਣੀ ਬੱਚਿਆਂ ਦੇ ਲਈ ਤੇ ਜਿਹੜੀ ਜਨਰੇਸ਼ਨ ਆਉਣ ਵਾਲੀ ਆ ਉਹਨੂੰ ਅਸੀਂ ਐਟਲੀਸਟ ਹੋਰ ਕੁਝ ਨਹੀਂ ਕਰ ਸਕਦੇ ਤੇ ਰਿਸਪੈਕਟ ਫਾਲਨ ਸੋਲਜਰਸ ਦਾ ਪਾਸ ਔਨ ਕਰ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਹਿਸਟਰੀ ਨੂੰ ਅਪਣਾਇਆ ਜਾਂਦਾ ਹੈ। ਹਾਂਜੀ ਥੈਂਕ ਯੂ ਸੋ ਮਚ ਭੈਣ ਜੀ ਕਿ ਤੁਸੀਂ ਇਸ ਸੈਲੀਬ੍ਰੇਸ਼ਨ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹ ਵੈਨਕੂਵਰ ਦੇ ਵਿੱਚ ਮਨਾਈ ਜਾ ਰਹੀ ਹੈ ਐਂਡ ਹਾਊ ਵਾਟ ਕੈਨ ਵੀ ਡੂ ਐਨ ਓਵਰ ਲੈਵਲ। ਸੋ ਥੈਂਕ ਯੂ ਸੋ ਮਚ ਫॉर दैट। ਸਾਡਾ ਹੁਣ ਵਕਤ ਭੈਣ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਗੱਲ ਕੀਤੀ ਕਿ ਸਮਾਪਤੀ ਵੱਲ ਜਾ ਰਿਹਾ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ ਭੈਣ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।